ਅੱਛਾ ਬਜ਼ੁਰਗੋ, ਜਦੋਂ ਵੰਡ ਹੋਇਆ ਉਜਾੜਾ ਪਿਆ, ਲੋਕ ਇਥੋਂ ਉੱਠ ਕੇ ਜਾਣ ਲੱਗੇ ਆ, ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ? ਕੋਈ ਡਰ ਖੌਫ ਸੀ ਪਿੰਡ ਦੇ ਵਿੱਚ, ਜਾਂ ਕੀ ਕੋਈ ਪਹਿਲੇ ਪਤਾ ਸੀ ਪਾਕਿਸਤਾਨ ਇੰਡੀਆ ਬਣ ਜਾਣਾ, ਲੋਕਾਂ ਨੂੰ ਜਾਣਾ ਪੈਣਾ, ਪਿੰਡ ਘਰ-ਬਾਰ ਛੱਡਣੇ ਪੈਣੇ? ਕੀ ਹਾਲਾਤ ਕੀ ਸਨ ਉਸ ਵੇਲੇ? ਉਸ ਵਕਤ ਮੇਲ ਜੋਲ ਹਿੰਦੂਆਂ ਤੇ ਮੁਸਲਮਾਨਾਂ ਤੇ ਸਿੱਖਾਂ ਦਾ ਇੱਥੇ ਜਿਹੜੇ ਰਹਿੰਦੇ ਸਨ, ਇਹਨਾਂ ਦਾ ਮੋਲ-ਜਲ ਇੰਦਾ ਸੀ ਕਿ ਅਗਰ ਬਾਹਰ ਰੌਲਾ ਪਵੇ ਅੱਛਾ ਤੇ ਦੁਸ਼ਮਣ ਆ ਗਿਆ। ਅੱਛਾ ਕੌਣ ਆ ਗਏ ਨੇ? ਮੁਸਲਮਾਨ ਆ ਗਏ ਨੇ। ਅੱਛਾ ਤੇ ਨਾਲ ਹੀ ਮੁਸਲਮਾਨ ਰਲ ਕੇ ਤੇ ਨਾਲ ਹੀ ਸਿੱਖ ਲੋਕ ਰਲ ਕੇ ਤੇ ਦੁਆਲੇ ਡਿਊਟੀ ਤੇ ਪਹਿਰੇ ਤੇ ਖੋ ਜਾਂਦੇ ਸਨ। ਤੇ ਮੁਸਲਮਾਨ ਇਹ ਗੱਲ ਆਖਦੇ ਸਨ, ਮੈਨੂੰ ਪਤਾ ਪੱਕਾ, ਬਾਈ ਸਿੱਖੋ ਭਰਾਵੋ, ਤੁਸੀਂ ਹੱਥ ਨਹੀਂ ਚੁੱਕਣਾ, ਉਹ ਆ ਰਹੇ ਨੇ, ਅਸੀਂ ਉਹਨਾਂ ਨੂੰ ਪੁੱਛਾਂਗੇ, ਉਹਨਾਂ ਨਾਲ ਗੱਲ ਕਰਾਂਗੇ, ਬਾਈ ਕੀ ਗੁਨਾਹ ਇਹਨਾਂ ਨੇ ਕੀਤਾ, ਸਾਡੇ ਕੋਲ ਰਹਿੰਦੇ ਰਹੇ ਨੇ, ਅਸੀਂ ਇਹਨਾਂ ਕੋਲ ਰਹਿੰਦੇ ਨੇ ਆ, ਤੇ ਤੁਸੀਂ ਬਾਹਰ ਦੀਆਂ ਪਾਰਟੀਆਂ ਦੀ ਗੱਲ ਸੁਣ ਕੇ ਤੇ ਆਪਸ ਦੇ ਵਿੱਚ ਖੂਨ ਖਰਾਬਾ ਕਿਉਂ ਕਰਦੇ? ਇਹ ਦੱਖਣ ਸਾਈਡ ਤੇ, ਜਨੂਬ ਸਾਈਡ ਤੇ ਮਾੜੀ ਖੋਖਰਾ, ਇਸ ਸਾਈਡ ਤੇ ਟਾਂਡਾ ਮੋਟਾ ਲਹਿੰਦੇ ਵਾਲੇ ਪਾਸੇ, ਅੱਛਾ ਮਗਰ ਚੜ੍ਹਦੇ ਵਾਲੇ ਪਾਸੇ ਬਲਵੋਰ। ਅੱਛਾ ਹਾਂਜੀ, ਇਸ ਸਾਈਡ ਤੇ ਮਸ਼ਹੂਰ ਪਿੰਡ ਪਰ ਦੱਸਣਾ ਬੀਲਾ ਸ਼ਰੀਫ, ਕਿਲਾ ਸੂਰਾ ਸਿੰਘ, ਕਿਲਾ ਸੂਰਾ ਸਿੰਘ। ਸਿੱਖਾਂ ਦੇ ਵਕਤ, ਅੰਗਰੇਜ਼ਾਂ ਦੇ ਵਕਤ ਸੂਰਾ ਸਿੰਘ ਤੇ ਹੁਣ ਕਿਲਾ ਇਸਲਾਮ ਨਗਰ ਰੱਖਿਆ, ਤਹਿਸੀਲ ਗੁਜਰਾਤ, ਜ਼ਿਲ੍ਹਾ ਗੁਜਰਾਤ। ਉਹ ਜੋਗਿੰਦਰ ਸਿੰਘ ਮੇਰਾ ਦੋਸਤ, ਅੱਛਾ ਮੇਰੇ ਨਾਲ ਪੜ੍ਹਦਾ। ਅੱਛਾ, ਦੂਜਾ ਬੰਤਾ ਸਿੰਘ ਮੇਰੇ ਨਾਲ ਫਿਰਦਾ ਟੁਰਦਾ। ਪਿੰਡ ਦਾ ਨੰਬਰਦਾਰ ਸੀ ਰਵੇਲ ਸਿੰਘ। ਰਵੇਲ ਸਿੰਘ, ਹਾਂ ਅੱਛਾ। ਰਵੇਲ ਸਿੰਘ ਨੰਬਰਦਾਰ ਸੀ। ਇੱਕ ਨਰੈਣ ਸਿੰਘ ਨੰਬਰਦਾਰ ਸੀ। ਨਰੈਣ ਸਿੰਘ ਬੁੱਢਾ ਸੀ, ਰਵੇਲ ਸਿੰਘ ਜਵਾਨ ਸੀ। ਬਜ਼ੁਰਗ ਜਿੰਨੇ ਹੁੰਦੇ ਸਨ, ਭਾਈ ਬਲਾਕਰ ਸਿੰਘ ਵਗੈਰਾ, ਭਾਈ ਭਾਟੀਆ, ਇਹਨਾਂ ਨੇ ਪਤਾ ਲੈਣ ਆਉਣਾ ਕਰਨਾ। ਇਹ ਨਹੀਂ ਸੁਣਾਦੇ ਕਿ ਆ ਮੁਸਲਮਾਨ ਨੇ, ਆਪਣਾ ਭਰਾ ਨੇ ਸਾਡੇ, ਕਿਉਂਕਿ ਖਿਆਲ ਹੀ ਨਹੀਂ ਸੀ। ਤੇ ਜਿਹੜੇ ਗਏ ਨੇ ਤੇ ਫਿਰ ਵੀ ਭਰਾ ਬਣ ਕੇ ਗਏ ਨੇ। ਸਾਡਾ ਜਿਹੜਾ ਮੇਲ ਜੋਲ ਸੀ ਨਾ, ਇੱਕ ਥਾਂ ਸੀ, ਸਿੱਖਾਂ, ਹਿੰਦੂਆਂ, ਮੁਸਲਮਾਨਾਂ ਦਾ ਇਕੱਠਿਆਂ 'ਚ ਬਹਿ ਜਾਂਦੇ ਸਨ, ਖਾਣਾ ਰੱਖਿਆ ਹੁੰਦਾ ਸੀ। ਜੇ ਕਿਸੇ ਆਖਣਾ ਵੀ ਜਾਣਾ ਕਿਤੇ ਰਾਤੋਂ ਰਾਤ, ਨਾਲ ਜਾਣਾ ਕੋਈ ਸ਼ੁਭਾ ਨਹੀਂ ਸੀ, ਆਉਣਾ ਤੇ ਨਾਲ ਆਉਣਾ ਕੋਈ ਸ਼ੁਭਾ ਨਹੀਂ। ਅਸੀਂ ਇਹਨਾਂ ਦਾ ਕੰਮ ਕਰਕੇ ਮਿਲ ਜੁਲ ਕੇ ਚੱਲਦੇ ਸਾਂ, ਕੋਈ ਵਜ੍ਹਾ ਹੀ ਨਹੀਂ ਸੀ ਕਿ ਸਾਡੇ ਵਿੱਚ ਖਿਲਾਫ ਪਵੇ। ਪਾਲ ਸਿੰਘ ਸ਼ਾਹ, ਅੱਛਾ, ਉਹਨਾਂ ਦੇ ਵੱਡੇ ਲੜਕੇ ਪੇਰਾ ਸਿੰਘ ਸ਼ਾਹ ਸਨ। ਅੱਛਾ, ਉਹਨਾਂ ਦੀ ਦੂਸਰੀ ਬੇਗਮ ਵੀ ਆ ਸੀ, ਉਹਦਾ ਨਾਮ ਸੀ ਉਸ ਲੜਕੇ ਦਾ ਬੰਤਾ ਸਿੰਘ। ਅੱਛਾ, ਤੇ ਇਹ ਜਿਹੜਾ ਛੋਟਾ ਬੱਚਾ ਸੀ ਨਾ, ਭੋਲਾ ਭਾਲਾ, ਖੇਡਦਾ ਖੂਡਦਾ ਸੀ, ਉਹਦਾ ਨਾਮ ਸੀ ਕੋਕਨ ਸ਼ਾਹ। ਦੂਸਰੇ ਉਹ ਲੋਕ ਰੋਏ ਸਨ, ਤੇ ਜਿਹੜੇ ਇੱਥੇ ਦੇ ਲੋਕ ਸਨ ਇਹ ਵੀ ਰੋਏ ਸਨ ਕਿ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਮਿਲ ਜੁਲ ਕੇ ਰਹਿੰਦੇ ਸਾਂ। ਹੁਣ ਅਸੀਂ ਨਿਖੜ ਗਏ ਹਾਂ। ਹੁਣ ਵੀ ਜਿਹੜੀ ਜ਼ਿੰਦਗੀ ਗੁਜ਼ਰੀ ਹੈ, ਉਹਨਾਂ ਦੇ ਨਾਲ ਸਾਡੀ ਇੱਕ ਮਿੱਕ ਗੁਜ਼ਰੀ। ਪੰਜਾਬੀ ਲਹਿਰ ਵੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਕੋਸ਼ਿਸ਼ ਕਰੀਦੀ ਹੈ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਬਜ਼ੁਰਗਾਂ, ਉਹਨਾਂ ਆਈ ਵਿਟਨੈਸ ਨੂੰ ਲੱਭ ਕੇ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ, ਉਹ ਦੌਰ, ਉਹ ਮੁਹੱਬਤਾਂ, ਉਹ ਸਾਂਝਾਂ, ਉਹ ਪ੍ਰੀਤਾਂ ਵੇਖੀਆਂ। ਔਰ ਉਸ ਤੋਂ ਬਾਅਦ ਜੋ ਵੰਡ ਉਜਾੜਾ ਪਾਰਟੀਸ਼ਨ ਹੋਇਆ, ਉਹਦੇ 'ਚ ਲੱਖਾਂ ਲੋਕਾਂ ਦੀ ਜਿਹੜੀ ਮੌਤ ਹੋਈ, ਲੱਖਾਂ ਹੀ ਲੋਕ ਉਜੜ ਕੇ ਇਸ ਪੰਜਾਬ ਤੋਂ ਉਸ ਪੰਜਾਬ ਚਲੇ ਗਏ, ਉਸ ਪੰਜਾਬ ਤੋਂ ਇੱਥੇ ਆਏ। ਉਹੀ ਲੋਕ ਜਿਹੜੇ ਪਿਆਰ ਨਾਲ ਵਸਦੇ ਸੀ, ਉਹਨਾਂ ਨੇ ਔਰਤਾਂ ਔਰ ਬੱਚੇ ਵੀ ਨਹੀਂ ਬਖਸ਼ੇ। ਆਖਿਰ ਇਹ ਕਿਸ ਤਰ੍ਹਾਂ ਸਾਰੀ ਜੰਗ ਕਿਸ ਤਰ੍ਹਾਂ ਹੋਈ, ਬਟਵਾਰਾ ਕਿਸ ਤਰ੍ਹਾਂ ਹੋਇਆ, ਆਪਸ 'ਚ ਲੜਾਈਆਂ ਕਿਸ ਤਰ੍ਹਾਂ ਹੋਈਆਂ, ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਦੀ ਹੈ, ਇੱਕ ਰਿਸਰਚ ਕਰੀਦੀ ਹੈ। ਔਰ ਇਸੇ ਰਿਸਰਚ ਦੇ ਵਿੱਚ ਅੱਜ ਅਸੀਂ ਬੈਠੇ ਹਾਂ ਜੀ ਗੁਜਰਾਤ ਜ਼ਿਲ੍ਹੇ ਦੇ ਵਿੱਚ। ਬਿਲਕੁਲ ਕਸ਼ਮੀਰ ਦੀ ਬਾਉਂਡਰੀ ਲਾਈਨ ਹੈ, ਸਾਡੇ ਇੱਥੋਂ ਲਾਗੇ ਹੀ ਕਸ਼ਮੀਰ ਸ਼ੁਰੂ ਹੋ ਜਾਂਦਾ ਹੈ। ਸਾਡੇ ਕੋਲ ਉਸ ਦੌਰ ਦੇ ਕੁਝ ਚਸ਼ਮਦੀਦ ਗਵਾਹ ਮੌਜੂਦ ਨੇ। ਆਓ ਉਹਨਾਂ ਕੋਲੋਂ ਇਸ ਪਿੰਡ ਬਾਰੇ ਵੀ ਪੁੱਛਦੇ ਹਾਂ, ਉਸ ਦੌਰ ਬਾਰੇ ਵੀ ਗੱਲਬਾਤ ਕਰਦੇ ਹਾਂ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਹੋ? ਬਾਬਾ ਜੀ ਕੀ ਨਾਂ ਤੁਹਾਡਾ?
ਮੁਹੰਮਦ ਹੁਸੈਨ ਜੀ, ਮੁਹੰਮਦ ਹੁਸੈਨ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਰਾਜਦੀਨ, ਸਰਾਜਦੀਨ। ਦਾਦਾ ਜੀ ਦਾ ਨਾਮ ਚੇਤੇ ਹੈ? ਨੂਰਦੀਨ, ਨੂਰਦੀਨ। ਆਪਾਂ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਮ ਜੇ? ਕਿਲਾ ਸੂਰਾ ਸਿੰਘ। ਕਿਲਾ ਸੂਰਾ ਸਿੰਘ। ਸਿੱਖਾਂ ਦੇ ਵਕਤ ਅੰਗਰੇਜ਼ਾਂ ਦੇ ਵਕਤ ਸੂਰਾ ਸਿੰਘ ਤੇ ਹੁਣ ਕਿਲਾ ਇਸਲਾਮ ਨਗਰ ਰੱਖਿਆ ਆਰਮੀ ਤੌਰ ਤੇ। ਅੱਛਾ, ਹੁਣ ਇਹਦਾ ਨਾਮ ਕਿਲਾ ਇਸਲਾਮ ਨਗਰ ਹੋ ਗਿਆ। ਹਾਂ, ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਇਹਦੇ ਲਾਗੇ ਜਨਾਬ ਇਹ ਦੱਖਣ ਸਾਈਡ ਤੇ, ਜਨੂਬ ਸਾਈਡ ਤੇ ਮਾੜੀ ਖੋਖਣਾ, ਇਸ ਸਾਈਡ ਤੇ ਟਾਂਡਾ ਮੋਟਾ ਲਹਿੰਦੇ ਵਾਲੇ ਪਾਸੇ। ਅੱਛਾ। ਮਗਰ ਚੜ੍ਹਦੇ ਵਾਲੇ ਪਾਸੇ ਬਲਵੋਰ। ਅੱਛਾ। ਹਾਂਜੀ, ਇਸ ਸਾਈਡ ਤੇ ਮਸ਼ਹੂਰ ਪਿੰਡ ਦਾ ਦੱਸਣਾ ਬਰੀਦਾ ਸ਼ਰੀਫ। ਅੱਛਾ। ਆ ਤਹਿਸੀਲ ਕਿਹੜੀ ਪੈਂਦੀ ਇਹਨੂੰ? ਤਹਿਸੀਲ ਗੁਜਰਾਤ ਪੈਂਦੀ ਹੈ। ਹਾਂ, ਤਹਿਸੀਲ ਗੁਜਰਾਤ, ਜ਼ਿਲ੍ਹਾ ਗੁਜਰਾਤ। ਅੱਛਾ। ਹਾਂ। ਅੱਛਾ ਬਜ਼ੁਰਗੋ, ਤੁਹਾਡੀ ਹੁਣ ਉਮਰ ਕਿੰਨੀ ਕੁ ਹੈਗੀ ਹੈ? ਉਮਰ ਮੇਰੀ ਇਸ ਵੇਲੇ ਹਿਸਾਬ ਕਰ ਲਓ ਕੋਈ 80-82 ਸਾਲ। 80-82 ਸਾਲ। ਜੀ। ਜਦੋਂ ਵੰਡ ਹੋਈ ਹੈ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਉਦੋਂ ਮੇਰੀ ਉਮਰ ਤਕਰੀਬਨ 11 ਕੁ ਸਾਲ ਸੀ। ਔਰ ਮੈਂ ਪੜ੍ਹਦਾ ਸਾਂ ਇੱਥੇ ਮੈਂ ਕਿਲੇ ਪ੍ਰਾਇਮਰੀ ਸਕੂਲ 'ਚ। ਅੱਛਾ, ਪੜ੍ਹਦੇ ਸੀ। ਲੋਅਰ ਮਿਡਲ ਸਕੂਲ ਸੀ ਸਾਡਾ ਬੈਲੋਲਪੁਰ। ਬਹਿਲੋਲਪੁਰ। ਉੱਥੇ ਮੈਂ 6ਵੀਂ ਦਾ ਚੌਥੀ ਦਾ ਸੈਂਟਰ ਦਾ ਇਮਤਿਹਾਨ ਦਿੱਤਾ। ਉੱਥੇ ਚੌਥੀ ਦੀ ਸੈਂਟਰ ਹੁੰਦੀ ਸੀ। ਅੱਛਾ, ਪ੍ਰਾਇਮਰੀ ਚੌਥੀ 'ਚ ਹੋ ਜਾਂਦੀ ਹਾਂ, ਸੀ। ਉੱਥੇ ਮੈਂ ਸੈਂਟਰ ਦਾ ਇਮਤਿਹਾਨ ਦਿੱਤਾ ਤੇ ਪਾਸ ਹੋ ਕੇ ਫਿਰ ਮੈਂ ਟਾਂਡੇ ਗਿਆ ਪੜ੍ਹਨ 5ਵੀਂ ਜਮਾਤ 'ਚ। ਅੱਛਾ, ਤੇ 5ਵੀਂ ਜਮਾਤ 'ਚ ਸੀਗੇ ਤੇ ਪਾਰਟੀਸ਼ਨ ਹੋ ਗਈ। 5ਵੀਂ ਜਮਾਤ ਪੜ੍ਹਦਾ ਮੈਂ। ਫਿਰ ਤਕਰੀਬਨ ਮੈਂ 54 ਵਿੱਚ ਮੈਟ੍ਰਿਕ ਕਰ ਲਈ ਹੈ। ਅੱਛਾ, 54 'ਚ ਫਿਰ ਮੈਟ੍ਰਿਕ ਕੀਤੀ। ਹਾਂ। ਅੱਛਾ ਬਜ਼ੁਰਗੋ, ਪਹਿਲੇ ਤਾਂ ਇਹ ਦੱਸੋ ਕਿਲਾ ਸੂਰਾ ਸਿੰਘ ਦੇ ਵਿੱਚ, ਕਿਉਂਕਿ ਮੈਂ ਇੱਥੇ ਆਇਆ, ਬਹੁਤ ਵੱਡਾ ਪਿੰਡ ਹੈ, ਹਾਂ, ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ, ਕਿਹਨਾਂ ਨਾਲ ਤੁਹਾਡਾ ਵਸੇਬ ਸੀ, ਉਹਨਾਂ ਦੇ ਨਾਮ ਚੇਤੇ? ਉਹ ਦੱਸਣਾ ਜੀ। ਜੀ। ਸਭ ਤੋਂ ਸ਼ਾਹ ਬਨੋਟੀ, ਹਾਂ। ਗੋਪਾਲ ਸਿੰਘ ਸ਼ਾਹ। ਗੋਪਾਲ ਸਿੰਘ ਸ਼ਾਹ ਸੀ। ਗੋਪਾਲ ਸਿੰਘ ਸ਼ਾਹ। ਅੱਛਾ। ਉਹਨਾਂ ਦੇ ਵੱਡੇ ਲੜਕੇ ਤੇਰਾ ਸਿੰਘ ਸ਼ਾਹ ਸਨ। ਅੱਛਾ। ਉਹਨਾਂ ਦੀ ਦੂਸਰੀ ਬੇਗਮ ਵੀ ਆ ਸੀ, ਉਹਦਾ ਨਾਮ ਸੀ ਉਸ ਲੜਕੇ ਦਾ ਬੰਤਾ ਸਿੰਘ। ਅੱਛਾ। ਤੇ ਇਹ ਜਿਹੜਾ ਛੋਟਾ ਬੱਚਾ ਸੀ ਨਾ, ਹਾਂ। ਭੋਲਾ ਭਾਲਾ, ਹਾਂ। ਖੇਡਦਾ ਖੂਡਦਾ ਸੀ, ਉਹਦਾ ਨਾਮ ਸੀ ਕੋਕਣ ਸ਼ਾਹ। ਕੋਕਣ ਸ਼ਾਹ। ਕੋਕਣ ਸ਼ਾਹ। ਅੱਛਾ। ਅੱਲਾ ਦੀ ਰਹਿਮਤ ਸੀ ਉਹਨਾਂ ਤੇ। ਹੂੰ। ਗੱਲਬਾਤ ਜੇ ਉਹ ਉਹਨਾਂ ਦੀ ਚੰਗੀ ਸੀ। ਅੱਛਾ। ਸਫਾਈ ਵੀ ਅੱਛੀ ਸੀ, ਕੋਈ ਰੌਲਾ ਨਹੀਂ ਸੀ, ਕੋਈ ਲੜਾਈ ਨਹੀਂ ਸੀ, ਕੋਈ ਕੁਛ ਨਹੀਂ ਸੀ। ਅੱਛਾ। ਇਹ ਤੇ ਫਿਰ ਜਦੋਂ ਵਾਹ ਉੱਠੀ ਹੈ ਕਾਜਾਂ ਦੇ ਮਨ ਦੇ ਲਾਕੀ ਲਿਆਕਤ ਉਹਨਾਂ ਦੀ ਪਾਰਟੀ ਦੀ, ਹਾਂ। ਤੇ ਫਿਰ ਸਾਡੇ ਪਿੰਡ ਦੇ ਸਿੱਖ ਬੰਦੇ ਜਾ ਕੇ ਘੋੜੀਆਂ ਤੇ ਚੜ੍ਹ ਕੇ ਜਾ ਕੇ ਜਲਾਲਪੁਰੋਂ ਭਾਗੋਆਂ ਨੂੰ ਟਾਂਡਿਓਂ ਪਤਾ ਕਰਦੇ ਸਨ। ਅੱਛਾ। ਉੱਥੋਂ ਪਤਾ ਲੱਗਾ ਸੀ ਹੂੰ। ਬਈ ਮੁਸਲਮਾਨਾਂ ਦਾ ਕਾਇਦਾ ਤੇ ਮੁਹੰਮਦ ਜਨਾਬ ਅੱਛਾ। ਤੇ ਹਿੰਦੂ ਦਾ ਨਹਿਰ ਲਾਲ ਜਵਾਲੂ ਅੱਛਾ। ਤੇ ਗਾਂਧੀ ਜੀ, ਅੱਛਾ। ਇਹ ਕਮੇਟੀ ਦੇ ਮੈਂਬਰ ਨੇ ਤੇ ਇਹ ਤਕਸੀਮਾਤ ਹੋ ਗਈ ਹੈ ਅੱਛਾ। ਤੇ ਇਹ ਪਾਕਿਸਤਾਨ ਹੋਵੇਗਾ। ਹੂੰ। ਉਹ ਇਲਾਕਾ ਜਿਹੜਾ ਉਹ ਹੋਵੇਗਾ ਇੰਡੀਆ ਭਾਰਤ ਤੱਕ ਜਾਂਦਾ ਹੈ। ਅੱਛਾ ਬਜ਼ੁਰਗੋ, ਮੈਂ ਤੁਹਾਡੇ ਕੋਲੋਂ ਵੰਡ ਦੀ ਗੱਲ, ਬਟਵਾਰੇ ਉਜਾੜੇ ਦੀ ਗੱਲ ਬਾਅਦ 'ਚ ਪੁੱਛਾਂਗਾ। ਪਹਿਲੇ ਮੈਨੂੰ ਦੱਸੋ ਕਿ 47 ਤੋਂ ਪਹਿਲੇ ਜਿਹੜੇ ਤੁਸੀਂ 11-12 ਸਾਲ ਇਸ ਪਿੰਡ 'ਚ ਗੁਜ਼ਾਰੇ ਆ, ਇਸ ਪਿੰਡ ਦਾ ਵਸੇਬ ਕਿਦਾਂ ਦਾ ਸੀ? ਕੌਣ-ਕੌਣ ਲੋਕ ਇੱਥੇ ਰਹਿੰਦੇ ਸੀ? ਕਿਸ ਤਰ੍ਹਾਂ ਆਪਸ 'ਚ ਤੁਹਾਡਾ ਰਹਿਤਲ ਉਸ ਵੇਲੇ ਕਿਦਾਂ ਦੀ ਸੀ? ਈਦਾਂ ਤੇ ਸ਼ਬਰਾਤਾਂ ਤੇ ਮੇਲ ਵਰਤਨ ਕਿਦਾਂ ਦਾ ਸੀਗਾ? ਆਪਣਾ ਉਹ ਸਰਦਾਰ ਜੀ, ਸਾਡਾ ਜਿਹੜਾ ਮੇਲ ਜੋਲ ਸੀ ਨਾ, ਇੱਕ ਥਾਂ ਸੀ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਦਾ ਇਕੱਠਿਆਂ 'ਚ ਬਹਿ ਜਾਂਦੇ ਸਨ, ਖਾਣਾ ਰੱਖਿਆ ਹੁੰਦਾ ਸੀ। ਅੱਛਾ। ਖਾਂਦੇ ਸੀ ਆਪਣਾ ਸਾਂ, ਹਾਂ। ਖੁਸ਼ਬੂ ਜ਼ਰੂਰ ਇੱਕ ਦੂਜੇ ਦੀ ਲੈਂਦੇ ਸਾਂ। ਅੱਛਾ। ਜੇ ਕਿ ਆਖਣਾ ਮੈਂ ਜਾਣਾ ਕਿਤੇ ਰਾਤੋਂ ਰਾਤ ਤੇ ਨਾਲ ਜਾਣਾ, ਕੋਈ ਸ਼ੁਭਾ ਨਹੀਂ ਸੀ। ਆਉਣਾ ਤੇ ਨਾਲ ਆਉਣਾ, ਕੋਈ ਸ਼ੁਭਾ ਨਹੀਂ। ਇਹ ਕੰਮ ਉਹਨਾਂ ਦੇ ਕਰਦੇ ਸਨ। ਇਹ ਕੌਮਾਂ ਨੇ ਜਿਹੜੀਆਂ ਮੁਸਲਿਮ ਸ਼ੇਖ, ਘੁਮਿਆਰ, ਲੋਹਾਰ, ਤਰਖਾਨ, ਇਹ ਸਿੱਖਾਂ ਦਾ ਕੰਮ ਕਰਦੇ ਸਨ। ਅੱਛਾ। ਜਿਹੜੇ ਅਸੀਂ ਮੁਸਲਮਾਨ ਸਨ, ਅਸੀਂ ਇਹਨਾਂ ਦਾ ਕੰਮ ਕਰਕੇ ਮਿਲ ਜੁਲ ਕੇ ਚੱਲਦੇ ਸਾਂ। ਕੋਈ ਵਜ੍ਹਾ ਹੀ ਨਹੀਂ ਸੀ ਕਿ ਸਾਡੇ ਵਿੱਚ ਇਖਤਲਾਫ ਪਵੇ। ਇਹ ਕਿ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਇੱਧਰੋਂ ਇਖਤਲਾਫ ਉੱਠਿਆ, ਉਹਦੀ ਵਜ੍ਹਾ ਤੋਂ ਜਾਂਦਿਆਂ ਫਿਰ ਸਲਾਮੋ ਲਾਕੀ ਲੱਗ ਗਏ ਨੇ, ਲੜਾਈ ਕੋਈ ਨਹੀਂ ਹੋਈ। ਅੱਛਾ। ਸਾਡੇ ਲੜਾਈ ਕੋਈ ਨਹੀਂ ਹੋਈ, ਬਲਕਿ ਸਾਡੇ ਕੋਈ ਬੰਦੇ
ਖੱਚਰਾਂ ਘੋੜੇ ਸਾਡੇ ਕੋਲ ਹੁੰਦੇ ਸਨ, ਲੱਦ ਕੇ ਉਹਨਾਂ ਦਾ ਬਾਲ ਬੱਚਾ ਜਾਂ ਸਾਮਾਨ ਰਿਆਸਤ ਜੰਮੂ ਕਸ਼ਮੀਰ 'ਚ ਛੱਡ ਕੇ ਆਏ ਨੇ। ਅੱਛਾ ਮਨਾ ਬੜੇ ਇਲਾਕਾ ਅੱਛਾ ਉਹਨਾਂ ਨੂੰ ਸਹੀ। ਛੱਡ ਕੇ ਆਏ ਨੇ। ਅੱਛਾ ਬਈ ਖੁਦਾ ਹਾਫਿਜ਼, ਸਾਡੀ ਤੁਹਾਡੀ ਨਹੀਂ ਗੱਲ ਹੋਈ, ਅੱਗੋਂ ਕੀ ਹੋਵੇਗਾ। ਤੁਹਾਡਾ ਕੋਈ ਯਾਰ ਸੱਜਣ ਮਿੱਤਰ ਕੋਈ ਬੇਲੀ ਤੁਹਾਡਾ, ਹਾਂ ਉਹਨਾਂ 'ਚ ਕੋਈ ਨਾਮ ਚੇਤੇ ਹੈ? ਹਾਂ, ਉਹ ਜੋਗਿੰਦਰ ਸਿੰਘ ਮੇਰਾ ਦੋਸਤ, ਅੱਛਾ ਮੇਰੇ ਨਾਲ ਪੜ੍ਹਦਾ। ਅੱਛਾ, ਦੂਜਾ ਬੰਤਾ ਸਿੰਘ ਮੇਰੇ ਨਾਲ ਫਿਰਦਾ ਟੁਰਦਾ। ਅੱਛਾ ਤੀਜਾ ਹੋਰ ਬੰਦੇ ਬਹੁਤ ਸਾਰੇ ਮੁੰਡੇ ਜਿਨ੍ਹਾਂ ਦੇ ਜ਼ਿਕਰ ਕਰਕੇ ਨਾਂ ਹੀ ਭੁੱਲ ਗਿਆ। ਅੱਛਾ ਉਹਨਾਂ ਦੇ ਨਾਲ ਸ਼ਿਕਾਰ ਹੋ ਸੀਗੇ ਖੇਡਣਾ ਜੰਗਲ ਦੇ ਵਿੱਚ, ਰਾਤੀ ਇਕੱਠਿਆਂ ਸੌਂ ਵੀ ਰਹਿਣਾ। ਅੱਛਾ ਹਿੰਦੂ ਮੁਸਲਮਾਨ ਨੇ ਇਕੱਠਿਆਂ ਅਸੀਂ ਸੌਂ ਕੇ ਵੱਡਲੇ ਫਿਰ ਖੇਡਦੇ ਆਉਣਾ। ਸਹੀ। ਇਹ ਤਾਂ ਫਿਰ ਕੁਦਰਤ ਦੀ ਮਨਜ਼ੂਰ ਸੀ, ਐਸਾ ਹੋ ਗਿਆ ਤੇ ਚਲੇ ਗਏ। ਅੱਛਾ ਹੁਣ ਅਸੀਂ ਠੀਕ ਠਾਕ ਰਹੇ ਹਾਂ, ਸਾਡੇ ਵਾਲਦੈਨ ਵੀ ਉਹਨਾਂ ਨਾਲ ਧਾਵਣ ਲੈਣ ਦੇਣ। ਜੇ ਇੱਥੇ ਸਿੱਖਾਂ ਦੀ ਜਾਂ ਹਿੰਦੂਆਂ ਦੀ ਆ ਜਾਂਦੀ ਹੈ ਪੁਲਿਸ ਜਾਂ ਅਫਸਰ ਲੋਕ, ਤੇ ਅਸੀਂ ਜਿਹੜੇ ਘਰ ਸਾਂ ਮੁਸਲਮਾਨਾਂ ਦੇ ਖਾਣਾ ਅਸੀਂ ਪਕਾ ਕੇ ਦਿੰਦੇ। ਅੱਛਾ ਖਾਣਾ ਸਾਡੇ ਸੁੱਕਾ ਰਸਤੇ ਦੇਣੀ, ਜਿੰਨੇ 150 ਬੰਦਾ ਵੀ ਹੋਣਾ ਤੇ ਉਹਨਾਂ ਦੀ ਰੋਟੀ ਪਾਣੀ। ਅਗਰ ਮੁਸਲਮਾਨ ਹਿੰਦੂ ਆ ਜਾਣੇ, ਸਿੱਖ ਆ ਜਾਣੇ, ਤੇ ਉਹ ਆਖਣਾ ਬਾਈ ਆਏ ਨੇ ਤੁਹਾਡੇ ਮਹਿਮਾਨ ਨੇ, ਤੁਸੀਂ ਪਕਾ ਲਓ। ਅੱਛਾ ਤੇ ਛੂਟਾ ਵਾੜੀ ਕਿਸਾਂ ਲਾਣਾ ਠੀਕ ਠਾਕ। ਇਸ ਤਰ੍ਹਾਂ ਦਾ ਮਸਲਾ ਸੀ। ਜਿਸਲੇ ਫਿਰ ਇਹ ਰੰਜਿਸ਼ ਪਈ ਹੈ ਤੇ ਫਿਰ ਇਖਤਲਾਫ ਹੋ ਗਿਆ। ਜ਼ਿਆਦਾਤਰ ਤੇ ਰਿਆਸਤ ਨੇ ਕੀਤਾ। ਅੱਛਾ ਇੱਧਰੋਂ ਜਿਹੜੇ ਲੋਕ ਗਏ ਨਾ, ਉਹ ਲੋਕ ਮੁਸਕਰਾਉਂਦੇ ਸਨ, ਹੱਸਦੇ ਸਨ। ਅੱਛਾ ਤੇ ਸਿੱਖਾਂ ਭਾਈਆਂ ਨੇ ਆਖਿਆ ਅਸੀਂ ਤੇ ਚੁੱਪ ਕਰਕੇ ਆ ਗਏ ਨਾ ਠੀਕ ਠਾਕ, ਤੇ ਤੁਹਾਡੇ ਕੋਲੋਂ ਆਪਣਾ ਆਪ ਵੀ ਨਹੀਂ ਸੰਭਾਲਣ ਬਣਾਉਣਾ। ਕਿਉਂ? ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਦੂਰ ਤੱਕ ਪਤਾ ਰਿਹਾ ਬਈ ਇਹ ਰਾਤ ਮੱਝ ਗਈ ਹੈ। ਤੇ ਇਹ ਜਿਹੜਾ ਸੀ ਨਾ ਰਿਆਸਤ ਜੰਮੂ ਕਸ਼ਮੀਰ, ਇੱਥੇ ਗੱਲ ਤੇ ਇਹ ਹੋਈ ਸੀ ਨਾ ਬਈ ਰਾਇਸ਼ਮਾਰੀ ਹੋਏਗੀ। ਅੱਛਾ ਮਗਰ ਉਹ ਲੋਕ ਜਿਨ੍ਹਾਂ ਦੀ ਬਲ ਚੱਲਦੀ ਸੀ ਜਾਂ ਜਿਨ੍ਹਾਂ ਨੂੰ ਕੋਈ ਗਨੀਮਤ ਸੀ ਜਾਂ ਲੱਭਲ ਸੀ, ਉਹਨਾਂ ਨੇ ਸ਼ੋਰ ਮਚਵਾ ਦਿੱਤਾ ਅੱਛਾ ਤੇ ਜੰਗ ਲੱਗ ਗਈ। ਜੰਗ ਲੱਗ ਗਈ। ਹੈਂ ਬੜਾ ਫਿਰ ਵੀ ਮੁਸਲਮਾਨਾਂ ਨੇ ਜਿਹਨੂੰ ਆਖਿਆ ਨਾ ਵੀ ਤੁਹਾਡਾ ਪਾਕਿਸਤਾਨ ਉੱਧਰ ਹੈ, ਤੇ ਇਹ ਲੋਕ ਉੱਧਰ ਆ ਗਏ ਤੇ ਅਮੂਮਨ ਬਚਾਇਆ ਵੀ ਭਾਈ ਅਮਨ ਅਮੀਨ ਨਾਲ ਚਲੇ ਜਾਣ। ਸਿੱਖਾਂ ਨੇ ਨਹੀਂ ਕੁਝ ਕੀਤਾ, ਹਿੰਦੂਆਂ ਲੋਕਾਂ ਨੇ ਕੀਤਾ ਜਿਹੜੇ ਰਿਆਸਤ। ਅੱਛਾ ਬਜ਼ੁਰਗੋ, ਉਸ ਟਾਈਮ ਤੁਸੀਂ ਪੜ੍ਹਦੇ ਸੀ ਚੌਥੀ ਕਲਾਸ 'ਚ, ਜੀ। ਤੁਹਾਡੇ ਨਾਲ ਮੁੰਡੇ ਪੜ੍ਹਦੇ ਹੋਣੇ ਲਾਜ਼ਮੀ, ਕੋਈ ਹਿੰਦੂਆਂ ਦੇ ਕੋਈ ਸਿੱਖਾਂ ਦੇ, ਕਿਹੜੇ ਮੁੰਡੇ ਤੁਹਾਡੇ ਨਾਲ ਪੜ੍ਹਦੇ ਸੀ? ਬਿਲਕੁਲ ਪੜ੍ਹਦੇ ਸਾਂ। ਕੱਕਣ ਸਿੰਘ, ਅੱਛਾ ਕੰਨਨ ਸਿੰਘ, ਹਾਂ ਸੰਨਨ ਸਿੰਘ, ਅੱਛਾ ਇਹ ਲੜਕੇ ਜਿਹੜੇ ਸਨ। ਹੋਰ ਜੋਗਿੰਦਰ ਸਿੰਘ, ਇਹ ਲੜਕੇ ਸਾਡੇ ਨਾਲ ਅਸੀਂ ਕਲਾਸਾਂ ਦੇ ਵਿੱਚ ਇੱਥੇ ਪੜ੍ਹਦੇ ਸਾਂ। ਅੱਛਾ ਕਿਲੇ ਪੜ੍ਹਦੇ ਸਾਰੇ। ਹਰਬੰਸ ਸਿੰਘ ਮਾਸਟਰ ਹੁੰਦਾ ਸੀ। ਹਰਬੰਸ ਸਿੰਘ ਅੱਛਾ। ਕੋਈ ਮਾਸਟਰ ਮੁਸਲਮਾਨ ਵੀ ਹੁੰਦੇ ਸਨ। ਸਕੂਲ ਦੇ ਵਿੱਚ ਡੇਅਰੀ ਖਾਨਾ ਵੀ ਬਣਿਆ ਸੀ। ਅੱਛਾ ਜਿਹਦੀ ਕੋਈ ਪੇੜ ਪੂਜਾ ਕੀਤੀ ਜਾਂਦੀ ਸੀ, ਉਹਨੂੰ ਛੇੜਦਾ ਕੋਈ ਨਹੀਂ। ਅੱਛਾ ਸਕੂਲ ਦਾ ਨਾਮ ਜਮੋ ਗਿਆਨ। ਤੁਸੀਂ ਜਿਹੜੇ ਸਕੂਲ ਪੜ੍ਹਦੇ ਸੀ, ਸਕੂਲ ਦਾ ਨਾਮ ਕੀ ਸੀਗਾ? ਸਕੂਲ ਦਾ ਨਾਮ ਸੀ ਪ੍ਰਾਇਮਰੀ ਗਵਰਨਮੈਂਟ ਪ੍ਰਾਇਮਰੀ ਸਕੂਲ ਕਿਲਾ ਸੂਰਾ ਸਿੰਘ। ਅੱਛਾ, ਗਵਰਨਮੈਂਟ ਪ੍ਰਾਇਮਰੀ ਸਕੂਲ ਕਿਲਾ ਸੂਰਾ ਸਿੰਘ। ਠੀਕ ਹੋ ਗਿਆ। ਟਾਂਡੇ ਪਹਿਲੇ ਜਿਸਲੇ ਸਿੱਖ ਕੌਮ ਆਬਾਦ ਸੀ ਤੇ ਨਾਂ ਸੀ ਖਾਲਸਾ ਹਾਈ ਸਕੂਲ। ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ। ਜਿਸਲੇ ਉਹ ਚਲੇ ਗਏ ਨੇ, ਫਿਰ ਇਹ ਸਕੂਲ ਨੂੰ ਚਲਾਉਣ ਵਾਸਤੇ ਇਹ ਦੋਲੇਆਂ ਪਿੰਡਾਂ ਨੇ ਕਮੇਟੀ ਬਣਾ ਕੇ ਤੇ ਸਕੂਲ ਨੂੰ ਚਲਾਇਆ। ਤੇ ਖਾਲਸਾ ਹਾਈ ਸਕੂਲ ਸੀ ਤੇ ਇਹਨਾਂ ਨੇ ਫਿਰ ਰੱਖਿਆ ਪਾਕਿਸਤਾਨ ਹਾਈ ਸਕੂਲ। ਹਾਂਜੀ ਟਾਂਡਾ। ਤੇ ਇਹ ਬਣੀ। ਫਿਰ ਕੋਸ਼ਿਸ਼ ਕੀਤੀ ਗਈ। ਅਸੀਂ ਤਕਰੀਬਨ 8ਵੀਂ 'ਚ ਗਏ ਹਾਂ ਤੇ ਕੋਸ਼ਿਸ਼ ਇਹ ਕੀਤੀ ਗਈ ਕਿ ਗਵਰਨਮੈਂਟ ਸਕੂਲ ਬਣ ਜਾਏ। 8ਵੀਂ 'ਚ ਅਸੀਂ ਪੜ੍ਹਦੇ ਸਾਂ ਤੇ ਡੀਓ ਸਾਹਿਬ ਆਏ ਨੇ ਤੇ ਉਹਨਾਂ ਨੇ ਵੇਖ ਕੇ ਤੇ ਸਾਰਾ ਇੰਟਰਵਿਊ ਲੈ ਕੇ ਤੇ ਫਿਰ ਗਵਰਨਮੈਂਟ ਹਾਈ ਸਕੂਲ ਬਣਾ ਲਿਆ। ਸਹੀ। ਹੁਣ ਤੇ ਜਾ ਰਹੇ ਆ। ਅੱਛਾ ਬਜ਼ੁਰਗੋ, ਜਦੋਂ ਵੰਡ ਹੋਇਆ, ਉਜਾੜਾ ਪਿਆ, ਲੋਕ ਇੱਥੋਂ ਉੱਠ ਕੇ ਜਾਣ ਲੱਗੇ ਆ, ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ? ਕੋਈ ਡਰ ਖੌਫ ਸੀ ਪਿੰਡ ਦੇ ਵਿੱਚ
ਜਾਂ ਕੀ ਕੋਈ ਪਹਿਲੇ ਪਤਾ ਸੀ ਪਾਕਿਸਤਾਨ ਇੰਡੀਆ ਬਣ ਜਾਣਾ, ਲੋਕਾਂ ਨੂੰ ਜਾਣਾ ਪੈਣਾ, ਪਿੰਡ ਘਰ-ਬਾਰ ਛੱਡਣੇ ਪੈਣੇ, ਕੀ ਹਾਲਾਤ ਕੀ ਸਨ ਉਸ ਵੇਲੇ? ਉਸ ਵਕਤ ਮੇਲ ਜੋਲ ਹਿੰਦੂਆਂ ਤੇ ਮੁਸਲਮਾਨਾਂ ਤੇ ਸਿੱਖਾਂ ਦਾ ਇੱਥੇ ਜਿਹੜੇ ਰਹਿੰਦੇ ਸਨ, ਇਹਨਾਂ ਦਾ ਮੋਲ-ਜਲ ਐਂਦਾ ਸੀ ਕਿ ਅਗਰ ਬਾਹਰ ਰੌਲਾ ਪਵੇ ਅੱਛਾ ਤੇ ਦੁਸ਼ਮਣ ਆ ਗਿਆ। ਅੱਛਾ ਕੌਣ ਆ ਗਏ ਨੇ? ਮੁਸਲਮਾਨ ਆ ਗਏ ਨੇ। ਅੱਛਾ ਤੇ ਨਾਲ ਹੀ ਮੁਸਲਮਾਨ ਰਲ ਕੇ ਤੇ ਨਾਲ ਹੀ ਸਿੱਖ ਲੋਕ ਰਲ ਕੇ ਤੇ ਦੁਆਲੇ ਡਿਊਟੀ ਤੇ ਪਹਿਰੇ ਤੇ ਖੋ ਜਾਂਦੇ ਸਨ। ਤੇ ਮੁਸਲਮਾਨ ਇਹ ਗੱਲ ਆਖਦੇ ਸਨ, ਮੈਨੂੰ ਪਤਾ ਪੱਕਾ, ਬਾਈ ਸਿੱਖੋ ਭਰਾਵੋ ਤੁਸੀਂ ਹੱਥ ਨਹੀਂ ਚੁੱਕਣਾ, ਉਹ ਆ ਰਹੇ ਨੇ, ਅਸੀਂ ਉਹਨਾਂ ਨੂੰ ਪੁੱਛਾਂਗੇ, ਉਹਨਾਂ ਨਾਲ ਗੱਲ ਕਰਾਂਗੇ ਬਈ ਕੀ ਗੁਨਾਹ ਇਹਨਾਂ ਨੇ ਕੀਤਾ, ਸਾਡੇ ਕੋਲ ਰਹਿੰਦੇ ਨੇ, ਅਸੀਂ ਇਹਨਾਂ ਕੋਲ ਰਹਿੰਦੇ ਨੇ। ਤੇ ਤੁਸੀਂ ਬਾਹਰ ਦੀਆਂ ਪਾਰਟੀਆਂ ਦੀ ਗੱਲ ਸੁਣ ਕੇ ਤੇ ਆਪਸ ਦੇ ਵਿੱਚ ਖੂਨ ਖਰਾਬਾ ਕਿਉਂ ਕਰਦੇ ਹੋ? ਅੱਛਾ ਮਗਰ ਨਾ ਕੋਈ ਆਇਆ ਨਜ਼ਦੀਕ ਤੇ ਨਾ ਇਹ ਗੱਲ ਹੋਈ। ਫਿਰ ਜਿਹੜੇ ਵਕਤ ਆਇਆ ਬਈ ਅਨਕਰੀਬ ਪਿੱਛੋਂ ਪਤਾ ਲੱਗਾ ਵੀ ਹੁਣ ਚਲਿਆ ਜਾਣਾ, ਤੁਸੀਂ ਤੁਰ ਜਾਣੇ ਬਿਹਤਰ ਹੈ। ਅੱਛਾ ਇਹ ਲੋਕ ਆਪਣੇ ਮਵੇਸ਼ੀ ਵਗੈਰਾ ਮਾਲ ਡੰਗਰ ਲੈ ਕੇ ਚਲੇ, ਜਿਹੜੇ ਸਾਡੀ ਕੌਮ ਸੀ ਜਿਹੜੀ ਖਾਸ ਕਰ, ਕਿਉਂਕਿ ਸਾਡੀ ਕੌਮ ਸੀ ਸਰਕਾਰ, ਗਧੇ ਲੱਦਣੇ ਵਾਲੇ, ਘੋੜੇ ਲੱਦਣੇ ਵਾਲੇ, ਅੱਛਾ ਤੇ ਊਠ, ਅੱਛਾ ਇਹਨਾਂ ਦੇ ਨਾਲ ਉਹਨਾਂ ਨੇ ਮੇਲ ਜੋਲ ਕੀਤਾ ਸਿੱਖਾਂ ਭਾਈਆਂ ਨੇ, ਬਈ ਸਾਡਾ ਸਾਮਾਨ, ਸਾਡੇ ਬੱਚੇ ਅੱਗੇ ਲੈ ਚਲੋ, ਅੱਛਾ ਰਿਆਸਤ ਵਿੱਚ ਛੱਡ ਆਓ। ਅੱਛਾ ਉਹਨਾਂ ਨੇ ਆਖਿਆ ਕਿ ਇਹ ਬੱਚੇ ਨੇ ਜਿਹੜੇ ਇਹ ਮਾਲ ਦੇ ਉੱਤੇ ਜਿਹੜੇ ਲੱਦੇ ਗਏ ਨੇ, ਜਦੋਂ ਦੁਨੀਆ ਜਾ ਰਹੀ ਹੈ ਨਾ, ਇਹ ਟੱਪਣਗੇ ਤੇ ਇਹ ਡਿੱਗ ਪੈਣਗੇ, ਅੱਛਾ ਜ਼ਖਮੀ ਹੋਣਗੇ। ਹਾਂ ਮਾਰਾ ਸਮਾਨ ਅਸੀਂ ਤੁਹਾਡਾ ਲੈ ਚੱਲਣੇ ਆ ਅੱਛਾ ਤੇ ਬਾਰਡਰ ਨੂੰ ਅੰਦਰ ਕਰਕੇ ਤੇ ਛੱਡ ਦਾਂਗੇ, ਜੇ ਆਖੋ ਨਾ ਤੋੜ ਜੰਮੂ ਜਾਂ ਕਸ਼ਮੀਰ ਉਸ ਤੱਕ ਨਹੀਂ ਜਾਣਾ। ਅੱਛਾ ਉਹਨਾਂ ਨੇ ਸਮਾਨ ਲੈ ਗਏ, ਸਾਡੇ ਵਾਲਦ ਲੱਗ ਕੇ ਲੈ ਗਏ, ਮਤਲਬ ਤਾਏ ਵਗੈਰਾ, ਤੇ ਉੱਥੇ ਛੱਡ ਕੇ ਤੇ ਸਲਾਮ ਅਲੈਕੀ ਵਾਪਸ ਆ ਗਏ। ਅੱਛਾ ਆਉਂਦਿਆਂ ਵੀ ਇਹ ਜ਼ਰੂਰ ਕੀਤਾ ਕਿ ਇਸ ਰਸਤੇ ਸਿੱਖ ਬਰਾਦਰੀ ਜਾ ਰਹੀ ਹੈ ਤੇ ਇਹਨਾਂ ਨੇ ਦੂਸਰੀ ਸਾਈਡ ਦੇ ਉੱਤੋਂ ਆਪਣਾ ਡੰਗਣ ਵਾਛਾ ਲੈ ਕੇ ਤੇ ਪਹੁੰਚ ਗਏ ਨੇ ਆਪਣੇ ਅੱਛਾ ਭਰਾਵਾਂ ਕੋਲ, ਡੇਰੇ ਕੋਲ। ਕੋਈ ਕਿਸਮ ਦਾ ਇੱਥੇ ਖੂਨ ਖਰਾਬਾ ਨਹੀਂ ਹੋਇਆ, ਨਹੀਂ ਹੋਇਆ। ਅਮਨ ਐਸੇ ਫਿਰ ਕੋਈ ਉਹਦੀ ਬਾਤ ਬਣ ਗਈ। ਹਾਂ ਫਿਰ ਉਹਦੇ ਬਾਅਦ ਦੇ ਵਿੱਚ ਵੀ ਕੁਛ ਜ਼ਮੀਨ ਆਪਣੀ ਦੀ ਪੜਤਾਲ ਵਾਸਤੇ ਕਈਆਂ ਬੰਦਿਆਂ ਨੇ ਇੰਡੀਆ ਦੇ ਵਿੱਚ ਕੀਤੀ ਗੱਲਬਾਤ, ਤੇ ਉਹਨਾਂ ਨੇ ਆਖਿਆ ਲਿਆਓ ਕਾਗਜ਼। ਅੱਛਾ ਉਹ ਫਿਰ ਇੱਥੇ ਆਏ ਨੇ, ਅੱਛਾ ਵੀਜ਼ੇ ਕੌਣ ਤੇ ਆਇਆ ਆਏ ਸੀ? ਨੇ ਤੇ ਮੇਰੇ ਵਾਲਦ ਸਾਹਿਬ ਕੋਲ ਰਹੇ ਨੇ ਕੋਈ ਅੱਛਾ। 8 ਦਿਨ। ਅੱਛਾ ਰੋਟੀ ਖਾਣਾ ਦਾਣਾ ਵੀ ਚਾਵਲ ਪੱਕਦੀ ਪੁੱਕਦੀ ਰਹੀ ਹੈ। ਅੱਛਾ। ਉਹਦੇ ਵਿੱਚ ਇਹਨਾਂ ਦਾ ਨਾਮਾ ਆਇਆ ਸੀ। ਅੱਛਾ ਅੱਛਾ ਬਜ਼ੁਰਗੋ, ਜੋ ਉਸ ਵੇਲੇ ਦਾ ਵਸੇਬ ਸੀਗਾ ਉਹਦੇ ਬਾਰੇ ਤੁਸੀਂ ਦੱਸਿਆ, ਇੱਥੇ ਪਿੰਡ 'ਚ ਗੁਰਦੁਆਰੇ ਕਿੰਨੇ ਸੀਗੇ ਤੁਹਾਡੇ? ਸਾਡੇ ਪਿੰਡ ਦੇ ਵਿੱਚ ਗੁਰਦੁਆਰੇ ਤਕਰੀਬਨ 4 ਸਨ। 4 ਗੁਰਦੁਆਰੇ ਸਨ। ਜੀ। ਕਿਹੜੇ ਕਿਹੜੇ? ਇੱਕ ਤੇ ਇਹ ਗੁਰਦੁਆਰਾ ਸੀ ਸਾਹਮਣੇ, ਇਹ ਛੱਪੜ। ਅੱਛਾ ਨੰਬਰ 2 ਗੁਰਦੁਆਰਾ ਸੀ ਅਕਾਲੀ ਗੁਰਦੁਆਰਾ, ਅੱਛਾ ਜਿੱਥੇ ਭਾਈ ਮੈਸੀਆਂ ਦਾ ਘਰ ਹੈ, ਅੱਛਾ ਉੱਥੇ ਅਕਾਲੀ ਗੁਰਦੁਆਰਾ ਸੀ। ਅੱਛਾ ਤੀਸਰਾ? ਫਿਰ ਉਤੋਂ ਪਰੇ ਜਾ ਕੇ ਤੇ ਭਾਈਆਂ ਦਾ ਕਿਹਦਾ ਸੀ, ਅੱਛਾ ਭਾਈਆਂ ਦਾ ਗੁਰਦੁਆਰਾ, ਅੱਛਾ ਜਿੱਥੇ ਸਦੀਕ ਹੱਟੀ ਵਾਲਾ ਭਾਈ ਚੇਤਨ ਨੂੰ ਤੁਹਾਨੂੰ। ਹਾਂ ਹਾਂ ਇਸ ਤਰ੍ਹਾਂ 3-4 ਗੁਰਦੁਆਰੇ ਹੈ ਸੀ। ਵੰਡਾਂ ਜਿਹੜੀਆਂ ਨੇ ਹੂੰ ਤੇ ਉਂਝ ਜਿਹੜੇ ਰੌਲਾ ਪਿਆ ਨਾ, ਹਾਂ ਹਾਂ ਤੇ ਆਇਆ ਕੀ ਇਹ ਨੰਗ ਸਿੰਘ ਆਖਦੇ ਸਨ। ਅੱਛਾ ਉਹ ਆਇਆ, ਉਹਨੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ ਪਿੰਡ ਦੇ ਉੱਧਰ ਮੁੰਡਿਆਂ ਨੂੰ ਮਾਰਨਾ, ਤਲਵਾਰ ਨੇਜ਼ਾਬਾਜ਼ੀ ਢੇਮਾਂ ਮਾਰਨੀਆਂ। ਬਈ ਲੜਾਈ ਆਈ ਤੇ ਮਤਲਬ ਤੁਸੀਂ ਮੁਕਾਬਲਾ ਸੰਭਾਲ ਕਰਨਾ। ਕਰਿਓ ਜਾਂ ਸਾਂਭ ਕਰਿਓ। ਹੂੰ ਉਹ ਟ੍ਰੇਨਿੰਗ ਉਹਨਾਂ ਨੇ ਸਹੀ ਠੀਕ ਠਾਕ ਕੀਤੀ ਹੈ। ਅੱਛਾ ਦੁਨੀਆ ਆਈ ਗਈ ਹੈ, ਲੋਕ ਵੇਖਦੇ ਸਨ, ਕੋਈ ਕਿਸੇ ਨੇ ਨਹੀਂ ਸ਼ੈਤਾਨੀ ਕੀਤੀ। ਅੱਛਾ ਤੇ ਜਿਹਦੇ ਵਿੱਚ ਉਹ ਨਾ ਹੀ ਕੋਈ ਮਾਰਧਾੜ ਕੀਤੀ ਹੈ, ਨਾ ਕੁਛ ਕੀਤੀ ਹੈ, ਉਹ ਵੀ ਠੀਕ ਤੇ ਉਹ ਵੀ ਠੀਕ। ਮਜ਼ਦੂਰੀ ਉਹ ਦਿੰਦੇ ਰਹੇ ਨੇ, ਖਾਣਾ ਖਵਾਉਂਦੇ ਰਹੇ ਨੇ। ਫਿਰ ਜਿਹੜੇ ਉਹਨਾਂ ਦੇ ਹੁੰਦੇ ਹੀ ਉਹਨਾਂ ਨੇ ਆਖਿਆ ਨਾ ਬਈ ਹੁਣ ਇਤਰਾ ਆ ਗਈ ਹੈ,
ਜਾਣਾ ਭਾਰਤ, ਇੱਥੇ ਰਹਿਣੇ ਦਾ ਆਰਡਰ ਨਹੀਂ। ਇਹ ਫਿਰ ਕਿਹੜੇ ਰਾਹ ਥਾਣੀ ਗਏ ਆ? ਫਿਰ ਇੱਥੋਂ ਜਾਏ ਨੇ ਜੀ, ਸਿੱਧੇ ਗਏ ਨੇ ਇਸ ਪਹਾੜ ਨੂੰ, ਹੂੰ ਸਭ ਨੂੰ ਬੜੀਲਾ ਸ਼ਰੀਫ ਦੇ ਕੋਈ ਮੁਨਾਵਰ ਹੈ ਜਿਹੜੀ ਉਹ ਅਸਲ ਵੀ ਰਿਆਸਤ ਦੀ ਬਾਰਡਰ ਹੈ, ਅੱਛਾ ਰਿਆਸਤ ਜੰਮੂ ਕਸ਼ਮੀਰ ਦੀ ਬਾਰਡਰ ਅੱਛਾ ਹੈ। ਜੰਮੂ ਥਾਣੀ ਗਏ ਆ। ਉੱਥੋਂ ਆ ਕੇ ਤੇ ਜੰਮੂ ਤਾਣੀ ਦੀ ਉਹ ਗਏ ਨੇ, ਉੱਥੋਂ ਤਾਂ ਕਿ ਰੋਡ ਨਿੱਕੀ ਨਿੱਕੀ ਨਾਲ ਰੋਡ ਹੈ, ਉਹ ਫਿਰ ਇਸ ਤਰ੍ਹਾਂ ਮੀਰਪੁਰ ਨੂੰ ਫਿਰ ਅੱਗੇ ਲੰਘ ਕੇ ਤੇ ਫਿਰ ਸਿੱਧੇ ਮਤਲਬ ਜੰਮੂ ਛੱਡ ਕੇ ਤੇ ਅਗਲੀ ਬਾਰਡਰ ਤੇ ਜਾ ਕੇ ਪਠਾਨਕੋਟ ਵਗੈਰਾ ਇੰਡੀਆ ਨੂੰ ਲੰਘ ਗਏ। ਅੱਛਾ ਹਾਂ ਅੱਛਾ ਰਸਤਾ ਜਦੋਂ ਵੇਖੋ ਘਰ-ਬਾਰ ਆਪਣੇ ਛੱਡਣੇ ਬਹੁਤ ਔਖੇ ਹੁੰਦੇ ਆ, ਹਾਂ ਠੀਕ ਆ, ਬਿਲਕੁਲ ਸਾਰੀ ਜ਼ਿੰਦਗੀ ਤੁਹਾਡੇ ਨਾਲ ਖਾਦਾ ਪੀਤਾ ਇਕੱਠੇ ਰਹੇ ਤੁਸੀਂ, ਹਾਂ ਹਾਂ ਜਦੋਂ ਉਹ ਜਾ ਰਹੇ ਸੀਗੇ ਹਾਂ ਉਹਨਾਂ ਦੇ ਚਿਹਰਿਆਂ ਦੇ ਕੀ ਤਾਸੁਰਾਤ ਸਨ? ਖੁਸ਼ ਸਨ, ਜ਼ਾਹਰ ਹੈ ਇੰਡੀਆ ਪਾਕਿਸਤਾਨ ਅਲੱਗ-ਅਲੱਗ ਬਣ ਗਿਆ ਸਨ, ਜਾਂ ਖਫਾ ਸਨ? ਜ਼ਾਹਰ ਆਪਣਾ ਘਰ-ਬਾਰ ਤੁਸੀਂ ਹੁਣ ਆਪ ਸੋਚੋ ਕਿ ਹੱਕ ਸੱਚ ਦੀ ਕਮਾਈ ਹੋਈ ਇੱਕ ਜਿਹੜੀ ਸੂਈ ਛੱਡਣੀ ਵੀ ਜਿਹੜੀ ਹੈ ਨਾ ਉਹ ਬਾਜ਼ੋ ਔਖੀ ਔਖੀ ਹੋ ਜਾਂਦੀ ਜੀ ਜੀ। ਤੇ ਘਰ-ਬਾਰ ਛੱਡਣੇ ਕਿੰਨੇ ਕੁ ਔਖੇ ਸੀ ਉਹਨਾਂ ਲਈ? ਦੂਸਰੇ ਉਹ ਲੋਕ ਰੋਏ ਸਨ ਤੇ ਜਿਹੜੇ ਇੱਥੇ ਦੇ ਲੋਕ ਸਨ ਇਹ ਵੀ ਰੋਏ ਸਨ ਕਿ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਮਿਲ ਜੁਲ ਕੇ ਰਹਿੰਦੇ ਸਾਂ, ਹਾਂ ਹਾਂ ਹੁਣ ਅਸੀਂ ਨਿਖੜ ਗਏ ਹਾਂ। ਹਾਂ ਹਾਂ ਦੂਜਾ ਸਰੋ ਸਮਾਨ ਜਿਹੜਾ ਹੈ, ਉਹ ਕੋਸ਼ਿਸ਼ ਹੈ ਜਿੰਨੀ ਕੁ ਸਾਡੇ ਕੋਲ ਲੱਗ ਸਕਦੀ ਹੈ ਲੱਗਾਂਗੇ, ਜਿਹੜਾ ਰਹਿ ਜਾਏਗਾ ਤੁਸੀਂ ਬਾਈ ਸੰਭਾਲ ਲਿਓ ਤੁਸੀਂ ਸੰਭਾਲ ਲਿਓ। ਹੈਂ। ਹੂੰ ਅਸੀਂ ਆਖਿਆ ਨਾ, ਹੂੰ। ਅਸੀਂ ਕਿਸ ਤਰ੍ਹਾਂ ਸੰਭਾਲਾਂਗੇ, ਗਵਰਨਮੈਂਟ ਪਾਕਿਸਤਾਨ ਨੇ ਆਉਣਾ ਤੇ ਉਹਨਾਂ ਨੇ ਕਰਾਣਾ, ਬੜਾ ਅਸੀਂ ਆਪਣੇ ਕੋਠਿਆਂ 'ਤੇ ਬੈਠੇ ਹਾਂ। ਅੱਛਾ ਅਸੀਂ ਇਹ ਨਹੀਂ ਕਰਨ ਲੱਗੇ ਕਿ ਤੁਸੀਂ ਚਲੇ ਜਾਓ ਤੇ ਅਸੀਂ ਛਾਲ ਮਾਰ ਤੁਹਾਡੀਆਂ ਕੋਠੀਆਂ ਨਹੀਂ ਖੇਡਾਂਗੇ। ਅੱਛਾ ਹਾਂਜੀ ਫਿਰ ਉਹ ਇਸ ਤਰ੍ਹਾਂ ਕਰਕੇ ਬਾਅਦ ਦੇ ਵਿੱਚ ਮੇਰਾ ਲਾ ਆਇਆ ਮਹਾਜਰਾਂ ਦਾ, ਹੂੰ ਉਹਨਾਂ ਲੋਕਾਂ ਨੇ ਆਣ ਕੇ ਫਿਰ ਇਹਨਾਂ ਸਮਾਨ ਘਰ-ਬਾਰ ਸਮਾਨ ਮਾਲ ਕਰ ਲਿਆ। ਹੂੰ। ਹਾਂ ਅੱਛਾ ਬਜ਼ੁਰਗੋ, ਕਮਰਿਆਂ ਵਿੱਚ ਘਰਾਂ ਵਿੱਚ ਰਹਿਣ ਲੱਗ ਪਏ। ਅੱਛਾ ਬਜ਼ੁਰਗੋ, ਇਹਨਾਂ ਲੋਕਾਂ ਨੂੰ ਜਿਹੜੇ ਕਿਲ੍ਹਾ ਸੂਰਾ ਸਿੰਘ ਤੋਂ ਉੱਠ ਕੇ ਗਏ ਨੇ, ਹਾਂ ਜ਼ਾਹਰ ਆ ਹੁਣ ਨਕਸ਼ੇ ਦੇ ਵਿੱਚ ਵੀ ਜੇ ਆਪਾਂ ਸਰਚ ਕਰੀਏ ਤੇ ਕਿਲ੍ਹਾ ਸੂਰਾ ਸਿੰਘ ਨਹੀਂ ਆਂਦਾ, ਹਾਂ ਇਹ ਇਸਲਾਮ ਨਗਰ ਜਿਹੜਾ ਹੈ। ਜਾਓ ਹਾਂਜੀ ਡਾਕੂਮੈਂਟ ਚ ਗਵਰਨਮੈਂਟ ਦਾ ਪਾਕਿਸਤਾਨ ਦੇ ਡਾਕੂਮੈਂਟ ਚ ਕਿਲਾ ਸੂਰਾ ਸਿੰਘ ਜੀ। ਹਾਂ ਅੱਛਾ ਕਿਲ੍ਹਾ ਸੂਰਾ ਸਿੰਘ, ਅਗਰ ਉਹ ਲੋਕ ਜਿਹੜੇ ਇੱਥੋਂ ਉੱਠ ਕੇ ਗਏ ਨੇ ਜੀ ਉਹਨਾਂ ਨੂੰ ਕੋਈ ਸੁਨੇਹਾ, ਜਿੱਦਾਂ ਤੁਹਾਡਾ ਯਾਰ ਬੇਲੀ ਸੀ ਜੋਗਿੰਦਰ ਸਿੰਘ ਤੁਹਾਡੇ ਨਾਲ ਪੜਦਾ ਸੀ, ਜਾਂ ਹੋਰ ਤੁਹਾਡੇ ਮਿੱਤਰ ਕੋਈ ਹੋਣੇ ਆ ਚਾਰ, ਹਾਂ ਉਹਨਾਂ ਨੂੰ ਕੋਈ ਸਲਾਮ ਦੁਆ, ਕੋਈ ਸੁਨੇਹਾ ਦੇਣਾ ਤੁਸੀਂ? ਉਹ ਜੀ ਅਸੀਂ ਉਹਨਾਂ ਨੂੰ ਪੈਗਾਮ ਦਾਂਗੇ, ਹੂੰ ਅਸੀਂ ਸੁਨੇਹਾ ਦਾਂਗੇ ਕਿ ਜਿਸ ਵੇਲੇ ਤੁਸੀਂ ਗਏ ਹੋ ਹੂੰ ਤੇ ਤੁਹਾਡਾ ਦਿਲ ਜਿਹੜਾ ਸੀ ਨਾ ਤਾਜ਼ਾ ਸੀ, ਤੇ ਹੂੰ ਤੁਸੀਂ ਖਤੋ ਕਿਤਾਬਤ ਕਰਦੇ ਰਹੇ ਹੋ, ਅੱਛਾ ਸਾਨੂੰ ਲੈਟਰ ਤੁਸੀਂ ਭੇਜਦੇ ਰਹੇ ਹੋ, ਅੱਛਾ ਫਿਰ ਤੁਸੀਂ ਸਾਨੂੰ ਸੁਣਾਉਂਦੇ ਰਹੇ ਹੋ। ਹਾਂ ਉਹਦੇ ਇਲਾਵਾ ਜਿਹੜਾ ਕੋਈ ਜ਼ਰੂਰੀ ਕੰਮ ਸੀ ਹਾਂ ਫਿਰ ਵੀ ਉਹ ਆਏ ਨੇ ਜ਼ਮੀਨ ਵਾਸਤੇ, ਮਕਾਨਾਂ ਵਾਸਤੇ। ਹਾਂ ਹਾਂ ਹਾਂਜੀ ਸਹੀ ਤੇ ਫਿਰ ਉਹ ਜਾਂਦੇ ਜਾਏ ਨੇ ਆਖਿਆ ਖੁਦਾ ਹਾਫਿਜ਼। ਹੁਣ ਵੀ ਜਿਹੜੀ ਜ਼ਿੰਦਗੀ ਗੁਜ਼ਰੀ ਹੈ ਉਹਨਾਂ ਦੇ ਨਾਲ ਸਾਡੀ ਇੱਕ ਮਿੱਕ ਗੁਜ਼ਰੀ ਅਜੇ ਵੀ ਯਾਦਾਸ਼ਤ ਹੈ ਕਿ ਇੱਕ ਬੰਦਾ ਬੋਲਦਾ ਸੀ 100 ਬੰਦਾ ਹਾਜ਼ਰ ਹੋ ਜਾਂਦਾ ਸੀ। ਅੱਛਾ ਮੈਂ ਇੱਕ ਵਾਰੀ ਦਾ ਵਾਕਿਆ ਕਿ ਐਸ ਛੱਪੜ ਦੇ ਵਿੱਚ ਹੂੰ ਕੱਚੇ ਕੋਠੇ ਹੁੰਦੇ ਸਨ, ਛੱਪੜ ਪੁੱਟ ਕੇ ਕਹਾਣੀ ਬਣਾ ਕੇ ਮਕਾਨ ਲਿਪਣੇ, ਹੂੰ ਤੇ ਅਸੀਂ 4-5 ਮੁੰਡੇ ਬਾਹਰ ਖੇਡ ਰਹੇ ਸਾਂ, ਡੰਗਰ ਚਾਰ ਰਹੇ ਸਾਂ, ਅੱਛਾ ਤੇ ਮੈਂ ਐਸ ਜਿਹੜੀ ਪਹਾੜੀ ਹੈ ਨਾ ਇਹ ਤੋਂ ਵੀ ਉੱਚੀ ਆ, ਅੱਛਾ ਜਿਹੜੀ ਉੱਤੋਂ ਮੈਂ ਗਿਰ ਗਿਆ, ਅੱਛਾ ਉੱਤੋਂ ਮੈਂ ਗਿਰਿਆ ਸਾਂ। ਹੂੰ ਇਹ ਜਿਹੜਾ ਬਸ਼ਰ ਹੈ ਮੁਹੰਮਦ ਸ਼ਰੀਫ, ਹੂੰ ਇਹ ਦੌੜ ਕੇ ਘਰ ਆਇਆ ਕਿ ਭਰਾ ਸਾਡਾ ਉੱਤੋਂ ਗਿਰ ਗਿਆ ਹੂੰ ਤੇ ਪਾਣੀ ਮੈਂ ਲੈ ਕੇ ਆਇਆ, ਨਾਲੇ ਆਪਣਾ ਚਾਰਾ ਕਰੋ। ਉਸ ਲਈ ਸਿੱਖ ਲੋਕ ਕਹਾਣੀਆਂ ਮਾਰ ਰਹੇ ਸਨ ਤੇ ਉਹਨਾਂ ਨੇ ਕਈਆਂ ਮੁੰਡੇ ਦੇ ਧਰੀਆਂ ਕੱਚੇ ਪਾਏ, ਡਬਲ ਕਰਕੇ ਦੌੜਦੇ ਆ। ਅੱਛਾ ਉਹਦੇ ਲਈ ਵੇਲੇ ਅਸੀਂ ਗਏ ਤੇ ਮੈਂ ਉੱਥੋਂ ਆਪ ਦੇ ਥੱਲੇ ਨਿਕਲ ਕੇ ਨਾ ਤੇ ਬੈਠਾ ਸਾਂ, ਅੱਛਾ ਤੇ ਉਹ ਮੇਰੇ ਇਰਦ ਗਿਰਦ ਹੋ ਗਏ। ਹੂੰ ਤੇ ਫਿਰ ਉਹਨਾਂ ਨੇ ਆਖਿਆ ਬਈ ਸਰਾਜ ਜੀ ਨੇ ਆਪਣੇ ਮੁੰਡੇ ਨੂੰ ਚੁੱਕ ਲੈ, ਹੂੰ ਹਾਲਾਤ ਖਤਰਨਾਕ ਨੇ, ਗਿਰ ਗਿਆ ਉੱਤੋਂ, ਸੱਟ ਲੱਗੀ, ਹੋਰ ਬਚਦਾ ਕਿ ਨਹੀਂ। ਮੇਰੇ ਨਾਲ ਅੱਛਾ ਕਾਣ ਕੀਤਾ, ਫਿਰ ਮੈਂ ਲਿਆਂਦਾ। ਹੂੰ ਜਿਸ ਵੇਲੇ ਲਿਆਂਦਾ ਤੇ ਸਾਡਾ ਇੱਕ ਬਜ਼ੁਰਗ ਹੁੰਦਾ ਸੀ ਬਾਬਾ ਜੁਮਾ, ਜਿਹਦਾ ਕਿ ਸਲਾਮੋ ਲਾਕੀ ਸਿੱਖਾਂ ਨਾਲ ਬਹੁਤ ਜ਼ਿਆਦਾ ਸੀ, ਅੱਛਾ ਬਾਬਾ ਜੁਮਾ, ਬਾਬਾ ਜੁਮਾ। ਅੱਛਾ ਉਹ ਘਰੇਲੂ ਕੰਮ ਵੀ ਕਰਦਾ ਸੀ
ਔਰ ਉਹਦੀ ਵਾਕਫੀ ਸੀ। ਉਹਨੇ ਫਿਰ ਸਿੱਖਾਂ ਲੋਕਾਂ ਨੇ ਲਿਆਂਦਾ ਨੰਬਰ 1, ਡਾਕਟਰ ਲੋਕ ਲਿਆਂਦੇ ਫੌਜੀ, ਅੱਛਾ ਉਹਨਾਂ ਨੇ ਆ ਕੇ ਮੇਰਾ ਆਪਰੇਸ਼ਨ ਕੀਤਾ ਤੇ ਉਹਨੇ ਆਖਿਆ ਹੱਡੀ ਪਸਲੀ ਕੋਈ ਨਹੀਂ ਭੱਜੀ। ਅੱਛਾ ਨੰਬਰ 2 ਫਿਰ ਆਖਿਆ ਜਿੰਨ ਭੂਤ ਨੇ ਕੋਈ ਨਹੀਂ ਹਮਲਾ ਕੀਤਾ। ਹਾਂ ਹਾਂ ਨੰਬਰ 3 ਹਾਂ ਜਿਹੜਾ ਉੱਤੋਂ ਡਿੱਗ ਰਿਹਾ ਜਿਹੜਾ ਤੀਸਰੀ ਤੇ ਹਕੀਮ ਆਇਆ, ਉਹਨੇ ਆਖਿਆ ਜਿਹੜਾ ਉੱਤੋਂ ਡਿੱਗਾ ਇੰਝ ਕਰਕੇ ਰੇਤ ਤੇ ਪਿਆ ਤੇ ਸੱਟਾਂ ਲੱਗੀਆਂ ਨੇ, ਹਾਂ ਖੂਨ ਪਿਆ ਤੇ ਖੂਨ ਅੰਦਰ ਦਾ ਅੰਦਰ ਹੀ ਰਹਿ ਗਿਆ। ਫਿਰ ਜੀ ਡਾਕਟਰ ਸਾਹਿਬ ਨੇ ਕਿਹਾ ਫਿਰ ਇਹਦਾ ਕਰਾਂਗਾ ਇਲਾਜ, ਖੂਨ ਅੰਦਰੋਂ ਨਿਕਲੇਗਾ ਤੇ ਬਚੇਗਾ, ਬੱਚਾ ਨਹੀਂ ਤੇ ਨਹੀਂ। ਅੱਛਾ ਫਿਰ ਉਹਨਾਂ ਨੇ ਫਟਕੜੀ ਤੇ ਆਪਣੇ ਦਵਾਈ ਵਗੈਰਾ ਮੈਨੂੰ ਦਿੱਤੀ, ਪਿਸ਼ਾਬ ਆਇਆ ਸਾਰਾ ਨਿਕਲ ਗਿਆ। ਤਕਰੀਬਨ ਮੈਂ 2 ਮਹੀਨੇ ਰਿਹਾ, ਬੰਦ ਹੋ ਗਿਆ। ਐਸਾ ਅੱਛਾ ਤਾਵਨ ਕੀਤਾ ਔਰ ਆਖਿਆ ਪੈਸੇ ਨਹੀਂ ਲੈਣੇ, ਪੈਸੇ ਉਸ ਵੇਲੇ ਲਾਂਗੇ ਜਿਲੇ ਵੱਲ ਹੋਗਾ, ਜਿਲੇ ਵੱਲ ਹੋਏ ਜਾ ਖਾਂਗੇ ਪੈਸੇ ਬੜੇ। ਵੱਲ ਹੋ ਗਿਆ ਬੱਚਾ, ਤੇਰਾ ਨਹੀਂ ਮੇਰਾ ਸਾਰਾ ਕੁਝ। ਇੰਨਾ ਕੁ ਮਤਲਬ ਇਹ ਸਹੀ ਮੈਂ ਇਮਾਨਦਾਰੀ ਨਾਲ ਆਖਣਾ ਆ ਕਿ ਉਹ ਫਿਰ ਉਹਨਾਂ ਨੇ ਬਾਅਦ 'ਚ ਸਾਰਿਆਂ ਨੇ ਬਜ਼ੁਰਗ ਜਿੰਨੇ ਹੁੰਦੇ ਸਨ, ਭਾਈ ਬਲਾਕਾ ਸਿੰਘ ਵਗੈਰਾ, ਭਾਈ ਭਾਟੀਆ, ਇਹਨਾਂ ਨੇ ਪਤਾ ਲੈਣ ਆਉਣਾ ਕਰਨਾ। ਇਹ ਨਹੀਂ ਸੁਣਾਦੇ ਕਿ ਆ ਮੁਸਲਮਾਨ ਨੇ, ਆਖਣਾ ਭਰਾ ਨੇ ਸਾਡੇ, ਕਿਉਂਕਿ ਖਿਆਲ ਹੀ ਨਹੀਂ ਸੀ। ਤੇ ਜਿਹੜੇ ਗਏ ਨੇ ਤੇ ਫਿਰ ਵੀ ਭਰਾ ਬਣ ਕੇ ਗਏ ਨੇ। ਅੱਛੇ ਤਰੀਕੇ ਨਾਲ ਇੱਕ ਸੂਬੇਦਾਰ ਛਟੋਰੀਆ ਸੀ, ਅੱਛਾ ਉਹ ਅਮੀਰ ਤਰੀਨ ਬੰਦਾ ਸੀ, ਪੜ੍ਹੀਆਂ ਲਿਖੀਆਂ ਲੜਕੀਆਂ ਹਨ। ਉਹਨੇ ਆਖਿਆ ਸਰਾਜੀਨਾ ਖੱਚਰ ਦੇ ਮੈਂ ਉੱਤੇ ਭਾਲ ਕੇ ਲੈ ਜਾ ਲੜਕੀਆਂ ਨੂੰ। ਉਹਨੇ ਆਖਿਆ ਨਾਰਾਇਣ ਸਿੰਘਾ ਤੂੰ ਨਹੀਂ ਭਾਲ ਸਕਦਾ, ਇਹ ਖੱਚਰ ਮਾਲ ਹੁੰਦਾ, ਇਹ ਮਰਨਗੀਆਂ ਟੱਪਣਗੀਆਂ, ਇਹ ਘੋੜੀ ਵਗੈਰਾ ਹੋਣ ਜਿਹੜੀਆਂ ਘਰ ਰੱਖੀਆਂ ਹੋਣ ਜਿੰਜੀਆਂ ਨੇ ਉਹਨਾਂ ਦੇ ਇਹ ਤੇ ਟੱਪਣਗੀਆਂ ਖੱਚਰਾਂ, ਇਹ ਖੜ ਮਾਲ ਹੈ। ਉਂਝ ਸਮਾਨ ਅਸੀਂ ਤੁਹਾਡਾ ਲੈ ਜਾਂਦੇ ਹਾਂ, ਫਿਰ ਸਾਡੇ ਘਰ 'ਤੇ ਆਇਓ। ਉਹਨਾਂ ਨੇ ਫਿਰ ਸਾਡੀਆਂ ਛੱਟਾਂ ਹੁੰਦੀਆਂ ਨੇ ਲੜੀਆਂ ਚੁੱਕ ਕੇ ਫੜੀਆਂ ਤੇ ਫਿਰ ਭਰੇ ਸਮਾਨ ਦੇ ਤੇ ਲੱਦ ਕੇ ਫੜੀਆਂ। ਬਾਬੇ ਚਰਾਗ ਨੇ ਅੱਛਾ ਇੱਥੇ ਗੱਤਕਾ ਕੌਣ ਖੇਡਦਾ ਸੀ? ਗੱਤਕਾ ਗੱਤਕਾ ਅਸਲੀ ਗੱਤਕਾ ਤੇ ਖੇਡਿਆ ਉਹ ਜਿਹੜੇ ਨੰਗ ਸਿੰਘ ਸਨ ਆਇਆ, ਉਹਨਾਂ ਨੇ ਅੱਛਾ ਅੱਗੋਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਉਹਨਾਂ ਨੂੰ। ਅੱਛਾ ਤੇ ਮੁੰਡੇ ਜਵਾਨ ਜਿਹੜੇ ਨੇ ਗੱਤਕਾ ਉਹ ਸਿੱਖਦੇ, ਠੀਕ ਹੋ ਬਲਕਿ ਸ਼ੌਕੀਆ ਤੌਰ ਲੈ ਯਾਰ ਅਸੀਂ ਵੀ ਕਰਨੇ ਆ। ਅੱਛਾ ਸਾਡੇ ਜਿਹੜੇ ਵਾਲਦ ਸਨ ਜਾਂ ਮਤਲਬ ਸਾਡੇ ਮਾਮੇ ਚਾਚੇ ਸਨ, ਸ਼ੌਕੀਆ ਤੌਰਾਂ ਦੇ ਸਨ। ਰਾਵਾ ਸਰਦਾਰ ਦੇ ਨਾਲ ਅਸੀਂ ਵੀ ਜਾ ਸਿੱਖ ਲਈ। ਉਹਨਾਂ ਕਿਹਾ ਠੀਕ ਹੈ ਦੇਖ ਲਓ, ਅਸੀਂ ਇੱਕ ਪਿੰਡ ਦੇ ਆ, ਅਸੀਂ ਇੱਕ ਥਾਂ ਮਰਨਾ ਇੱਕ ਥਾਂ ਰਹਿਣਾ, ਜਿਹੜਾ ਆਵੇਗਾ ਉਹਨਾਂ ਦੀ ਸਿਹਤ ਸਲਾਮਤ ਕਿੰਨਾ ਹੋਵੇ, ਮੈਨੂੰ ਗਲਤ ਕੰਮ ਨਹੀਂ ਕਰਨਾ। ਅੱਛਾ ਐਸੀ ਦੀ ਮੌਜ ਮੇਲਾ ਕੀਤੀ ਸੀ। ਤੇ ਅੱਛਾ ਉਹ ਵਕਤ ਜਿਹੜਾ ਨਾ ਉਹ ਬਹੁਤ ਅੱਛਾ ਸੀ ਤੇ ਬਹੁਤ ਯਾਦ ਆ ਜਾਂਦਾ ਸਾਰਾ, ਅੱਖਾਂ ਦੇ ਮੂਹਰੇ ਆ ਯਾਦ ਆ ਜਾਂਦਾ ਜਾਂਦੇ ਨੇ। ਹੈ। ਉਹ ਪ੍ਰੋਬਲਮ ਨਹੀਂ ਰਹਿੰਦੀ ਹੁਣ ਬੜੀ। ਮੈਂ ਕਿਹਾ ਉਹ ਵਕਤ ਅੱਖਾਂ ਗਾੜੀ ਆ ਜਾਂਦਾ, ਅੱਖਾਂ ਮੂਹਰੇ ਆ ਜਾਂਦਾ। ਹਾਂ ਬਿਲਕੁਲ। ਹਾਂ ਪਿੰਡ ਦਾ ਨੰਬਰਦਾਰ ਕੌਣ ਸੀਗਾ? ਪਿੰਡ ਦਾ ਨੰਬਰਦਾਰ ਸੀ ਰਵੇਲ ਸਿੰਘ। ਰਵੇਲ ਸਿੰਘ? ਹਾਂ ਅੱਛਾ ਰਵੇਲ ਸਿੰਘ ਨੰਬਰਦਾਰ ਸੀ। ਇੱਕ ਨਾਰਾਇਣ ਸਿੰਘ ਨੰਬਰਦਾਰ ਸੀ। ਨਾਰਾਇਣ ਸਿੰਘ ਬੁੱਢਾ ਸੀ, ਰਵੇਲ ਸਿੰਘ ਜਵਾਨ ਸੀ। ਅੱਛਾ ਹਾਂ ਸਹੀ। ਇਹਨਾਂ ਨੂੰ ਕੀ ਪਤਾ ਮੈਂ ਵਡੇਰਾ ਸਾਂ, ਹੋ ਗਿਆ ਪੜ੍ਹਿਆ ਲਿਖਿਆ, ਹਾਂ ਮੈਂ ਯਾਦਾਸ਼ਤਾਂ ਕਰਦਾ ਹਾਂ। ਅੱਛਾ ਹਾਂ ਲਿਖਤ ਪੜ੍ਹ ਕਰਦਾ ਹਾਂ, ਅਰਜ਼ੀਆਂ ਲਿਖਦਾ ਹਾਂ, ਚਿੱਠੀਆਂ ਵੀ ਲਿਖਦਾ ਹਾਂ ਅੱਛਾ ਸਿੱਖਾਂ ਭਾਈਆਂ ਨੂੰ। ਆਰੀਆ ਕੌਮ ਦੂਸਰੇ ਤੀਸਰੇ ਆਰੀਏ ਵੀ ਹੈਗੇ ਸੀ। ਹੁਣ ਆਰੀਆਂ ਚ ਕੌਣ ਕੌਣ ਸੀ ਤੇ ਲਬਾਣਿਆਂ ਚ ਕੌਣ ਕੌਣ ਸੀ? ਭਗਤ ਵੀ ਹਨ ਸਨ, ਭਗਤ ਵੀ ਹਨ ਸਨ। ਆਰੀਆ ਵੀ ਹਨ ਸਨ। ਆਰਿਆਂ ਚ ਕੌਣ ਕੌਣ ਸੀ ਆਰੀਆ ਦੇ ਵਿੱਚ? ਆਰੀਆ ਦੇ ਕੌਣ ਸੀ? ਰਾਧੂ ਸਿੰਘ, ਰਾਧੂ ਸਿੰਘ। ਰਾਧੂ ਅੱਛਾ ਸਿੰਘ, ਭੱਗੂ ਸਿੰਘ, ਅੱਛਾ ਹਾਂਜੀ ਫੁੰਮਣ ਸਿੰਘ। ਅੱਛਾ ਭਾਈ ਆਈਏ ਤੁਸਾਂ ਸਰਦਾਰ ਜੀ ਪੋਠਾ ਕੀਤੀ ਹੈ, ਪਰ ਮੈਂ ਵੀ ਫਿਰ ਕੋਸ਼ਿਸ਼ ਆਪਣਾ ਹਿਸਾਬ ਲਾ ਕੇ ਨਾ ਕੋਈ ਤੇ ਯਾਦਾਸ਼ਤ ਕੀਤੀ ਕਰਾਈ ਹੈ। ਅੱਛਾ ਹਾਂ ਤੇ ਅੱਛਾ ਅਗਰ ਉਹਨਾਂ ਵਿੱਚੋਂ ਕੋਈ ਮਿਲੇ ਲਬਾਣਿਆਂ ਵਿੱਚੋਂ, ਭਗਤਾਂ ਵਿੱਚੋਂ ਜਾਂ ਫਿਰ ਆਰੀਏ ਦੇ ਵਿੱਚੋਂ, ਉਹਨਾਂ ਨੂੰ ਤੁਹਾਡਾ ਕੀ ਸਲਾਮ ਦੁਆ ਦਈਏ ਤੁਹਾਡਾ ਉਹਨਾਂ ਨੂੰ? ਉਹਨਾਂ ਨੂੰ ਆਖਣਾ ਜੀ ਹਾਂ ਹਾਂ ਮੁਨਸ਼ੀ ਮੁਹੰਮਦ ਸੈਨ ਅੱਛਾ ਮਸ਼ਹੂਰ ਆਦਮੀ ਸੀ, ਸਰਾਜਦੀਨ ਕਮਿਆਰ ਅੱਛਾ ਮਸ਼ਹੂਰ ਸੀ। ਅੱਛਾ ਖੋਤੇ ਕਮਿਆਰਾਂ ਦੇ ਲੱਦਣੇ ਦਾਣੇ ਲਿਆਉਣੇ, ਫਸਲ ਕੱਟਣਾ। ਮੈਂ ਉਹਨਾਂ ਦਾ ਲੜਕਾ ਸਾਂ, ਤੇਰਾ ਸਿੰਘ ਸ਼ਾਹ ਨੂੰ ਜਾਣਨਾ। ਹਾਂ ਹਾਂ ਮੈਂ ਜਿਹੜੇ ਸਨ 65 ਵਿੱਚ ਗਿਆ ਸਦਰ ਯੂਬ ਦੇ ਜ਼ਮਾਨੇ 'ਚ, ਤੇ ਫਿਰ ਅੱਛਾ
ਮੈਂਬਰ ਬਣਿਆ ਅੱਛਾ। ਯੂਨਿਟ ਕੌਂਸਲ ਦਾ। ਅੱਛਾ ਇਹ ਮੇਰੀ ਜ਼ਿੰਦਗੀ ਹੈ, ਮੈਂ ਮੌਜੂਦ ਹਾਂ। ਅੱਛਾ ਮੇਰੇ ਤੋਂ ਕਈ ਗੁਰ ਹੋ ਗਏ ਨੇ। ਹੂੰ ਉਹਨਾਂ ਨੂੰ ਆਖੋ, ਜਿਵੇਂ ਤੁਸੀਂ ਆਖੋਗੇ ਨਾ ਸਿਰਾਜ ਦੀ ਘੁਮਿਆਰ ਤੇ ਚਿਰਾਗ ਦੀ ਘੁਮਿਆਰ, ਉਹਨਾਂ ਦਾ ਦਰਕਾ ਮੁਹੰਮਦ ਹੁਸੈਨ, ਫਿਰ ਉਹ ਜ਼ਰੂਰ ਆਖਣਗੇ ਵੀ ਅਸੀਂ ਜਾਣਨੇ ਹਾਂ ਉਹਨਾਂ ਅੱਛਾ। ਨੂੰ ਬਿਲਕੁਲ। ਤੁਹਾਨੂੰ ਤੁਹਾਡੇ ਵੱਲੋਂ ਸਲਾਮ ਦੁਆ ਦੇਵਾਂ। ਹਾਂ ਚਲੋ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਵੀਰ ਮੁਹੰਮਦ ਆਸਿਫ ਸਾਹਿਬ ਵੀ ਸਾਡੇ ਨਾਲ ਨੇ ਟਾਂਡੇ ਤੋਂ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹ ਪਿਆਰੀਆਂ ਗੱਲਾਂ, ਇਹ ਖੂਬਸੂਰਤ ਯਾਦਾਂ ਸਾਨੂੰ ਨਾ ਕਿਤਾਬਾਂ ਪੜ੍ਹਾਉਂਦੀ ਹੈ ਤੇ ਨਾ ਹੀ ਸਾਨੂੰ ਕੋਈ ਇਸ ਤਰ੍ਹਾਂ ਦਾ ਟੈਲੀਵਿਜ਼ਨ ਸ਼ੋਅ ਹੈ ਜਿਹੜਾ ਸਾਨੂੰ ਦੱਸਦਾ ਹੋਵੇ। ਸੋ ਆਪਾਂ ਪਿੰਡ ਪਿੰਡ ਜਾ ਕਰਕੇ ਆਪਾਂ ਕੋਸ਼ਿਸ਼ ਕਰੀਦੇ ਜੇ ਇਹੋ ਜਿਹੇ ਖੂਬਸੂਰਤ ਸਾਦਾ ਜਿਹੜੀ ਆਖਰੀ ਪੀੜ੍ਹੀ ਇੱਕ ਸਾਡੇ ਕੋਲ ਮੌਜੂਦ ਹੈ ਉਹਨਾਂ ਕੋਲ ਇਹ ਗੱਲਾਂ ਪੁੱਛੀ ਦੀਆਂ ਨੇ, ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਜਾਂ ਜੋ ਬਾਰਡਰੋਂ ਪਾਰ ਲੋਕ ਪਰਲੇ ਪਾਸੇ ਬੈਠੇ ਨੇ ਉਹਨਾਂ ਨਾਲ ਜਿਹੜੀਆਂ ਤੰਦਾਂ ਜੋੜਨ ਦੀ ਇੱਕ ਕੋਸ਼ਿਸ਼ ਕਰਦੇ ਹਾਂ ਜੀ। ਔਰ ਇਹਦਾ ਮਕਸਦ ਕੋਈ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ, ਬਲਕਿ ਜਿਹੜੀ ਆਪਣੀ ਪੁਰਾਣੀ ਤਾਰੀਖ ਹੈ, ਆਪਣੀ ਜਿਹੜਾ ਪੁਰਾਣਾ ਵਸੇਬ ਹੈ, ਜਿਹੜਾ ਪੰਜਾਬ ਦਾ ਵਸੇਬ ਸੀ, ਜਿਹੜੀ ਸਾਡੀ ਰਹਿਤਲ ਹੈ, ਉਹਦੇ ਬਾਰੇ ਗੱਲਬਾਤ ਕਰੀ ਦੀ ਹੈ। ਔਰ ਇਸ ਗੱਲਬਾਤ ਵਾਸਤੇ ਅੱਜ ਅਸੀਂ ਪਹੁੰਚੇ ਸੀ ਗੁਜਰਾਤ ਦੇ ਵਿੱਚ। ਸੋ ਤੁਹਾਡੇ ਸਾਰਿਆਂ ਦਾ, ਇਹਨਾਂ ਪਿੰਡ ਵਾਲਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬੜੇ ਪਿਆਰ ਨਾਲ ਮਿਲੇ ਨੇ ਸਾਰੇ ਲੋਕ, ਮੇਰੇ ਇਰਦ ਗਿਰਦ ਬੈਠੇ ਨੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਕਿਸੇ ਹੋਰ ਥਾਂ ਇਹੋ ਜਿਹੀ ਕੋਈ ਹੋਰ ਖੂਬਸੂਰਤ ਕਹਾਣੀ ਲੈ ਕੇ ਜਿਹਦੇ ਨਾਲ ਆਪਾਂ ਲਹਿੰਦੇ ਚੜ੍ਹਦੇ ਨੂੰ ਜੋੜ ਸਕੀਏ। ਮਿਲਦੇ ਹਾਂ, ਰੱਬ ਰੱਖੇ। ਮਿਹਰਬਾਨੀ ਜੀ। ਵਾਹਿਗੁਰੂ, ਮੈਨੂੰ ਵੀ ਖੁਸ਼ ਹੈ ਕਿ ਤੁਸੀਂ ਇਹ ਮਹੱਲਾ ਬਣਾਇਆ, ਇਹ ਸਕੀਮ ਬਣਾਈ, ਇਹ ਪ੍ਰੋਗਰਾਮ ਬਣਾਇਆ ਤੇ ਤਕਲੀਫਾਂ ਤੇ ਲੈਣਾ ਤੇ ਰਸਤੇ ਚੱਲ ਕੇ ਤੇ ਸਾਡੇ ਤੱਕ ਪਹੁੰਚੇ ਹੋ ਤੇ ਸਾਡੀਆਂ ਯਾਦਾਂ ਤੇ ਅਸੀਂ ਤੁਹਾਡੀਆਂ ਕੀਤੀਆਂ ਨੇ ਤੇ ਦਿਲ ਤਾਜ਼ੇ ਹੋ ਗਏ ਨੇ। ਹਾਂ, ਤੁਸੀਂ ਇਹ ਜੋ ਕੋਈ ਮੈਂ ਆਖਿਆ ਇਹ ਨੋਟ ਕਰ ਲਿਆ। ਇਨਸ਼ਾਅੱਲਾ ਤੁਸੀਂ ਆਪਣੀ ਕੌਮ ਨੂੰ ਜਾਂ ਆਪਣੇ ਦੋਸਤਾਂ ਨੂੰ ਤੁਸੀਂ ਦੱਸੋਗੇ ਜ਼ਰੂਰ। ਤੁਹਾਡੀ ਗੱਲਬਾਤ ਜਿਹੜੀ ਹੈ ਨਾ ਪੂਰੀ ਦੁਨੀਆ ਵੇਖੇਗੀ, ਪੂਰੀ ਦੁਨੀਆ ਵੇਖੀ ਤੁਹਾਡੀ ਗੱਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ।